अस्सलाम वालेकुम दोस्तों की हाल चाल है। ठीक हो मेरे वीरो मेरे बब्बर शेरो। मैं जी थोड़ा दोस्त सुल्तान शेख पंजाब के खूबसूरत संती शहर सियालकोट तो ते अज का जो साडा मौजू है जी वो वे ਜਿਹੜੇ ਸਾਡੇ ਆਪਸ ਦੇ ਵਿੱਚ ਗਿਲੇ ਸ਼ਿਕਵੇ ਤੇ ਨਾਰਾਜ਼ਗੀਆਂ ਜਿਹੜੀਆਂ ਨੇ ਚੱਲਦੀਆਂ ਨੇ ਜਿਹਦੀ ਵਜ੍ਹਾ ਤੋਂ ਬੜੇ ਮਸਾਇਲ ਜਿਹੜੇ ਨੇ ਨਾ ਉਹ ਜਨਮ ਲੈਂਦੇ ਨੇ। ਆਪਸ ਦੇ ਵਿੱਚ ਨਫ਼ਰਤਾਂ ਪੈਦਾ ਹੋ ਜਾਂਦੀਆਂ ਨੇ, ਆਪਸ ਦੇ ਵਿੱਚ ਦੁਸ਼ਮਣੀਆਂ ਜਿਹੜੀਆਂ ਨੇ ਉਹ ਪੈਦਾ ਹੋ ਜਾਂਦੀਆਂ ਨੇ ਐਵੇਂ ਛੋਟੇ ਛੋਟੇ ਗਲਤਫਹਿਮੀਆਂ ਤੋਂ। ਤੇ ਉਹਨਾਂ ਗਲਤਫਹਿਮੀਆਂ ਨੂੰ ਜਿਹੜਾ ਨਾ ਉਹ ਦੂਰ ਕਰਨਾ ਚਾਹੀਦਾ ਹੈ। ਬਹੁਤ ਵਕਤ ਐਸਾ ਹੁੰਦਾ ਕਿ ਕੋਈ ਸ਼ਰ ਪਸੰਦ ਇਨਸਾਨ ਜਿਹੜਾ ਨਾ ਉਹ ਜਨਾਬ ਜਦੋਂ ਸਾਡੇ ਦੋਸਤੀ ਦੇ ਸਾਡੇ ਰਿਸ਼ਤਿਆਂ ਦੇ ਵਿੱਚ ਆਂਦਾ ਹੈ ਨਾ ਤੇ ਉਹ ਜਨਾਬ ਰਿਸ਼ਤਿਆਂ ਨੂੰ ਤਹਿਸ ਨਹਿਸ ਕਰ ਦਿੰਦਾ ਹੈ, ਰਿਸ਼ਤਿਆਂ ਦੇ ਧੱਜੀਆਂ ਉਡਾ ਦਿੰਦਾ ਹੈ। ਉਹਦੇ ਕੰਨ ਦੇ ਵਿੱਚ ਕੋਈ ਗੱਲ ਕਹਿਣੀ ਹੈ ਤੇ ਦੂਸਰੇ ਦੇ ਕੰਨ ਦੇ ਵਿੱਚ ਕੋਈ ਗੱਲ ਕਹਿਣੀ। ਯਾਨੀ ਚੋਰ ਨੂੰ ਕਹਿਣਾ ਕਿ ਚੋਰੀ ਕਰ ਤੇ ਸਾਧ ਨੂੰ ਕਹਿਣਾ ਕਿ ਬਈ ਆਪਣਾ ਆਪ ਬਚਾ ਕੇ ਰੱਖੀ ਤੇਰੇ ਨਾਲ ਚੋਰ ਆਣ ਦੇ। ਦੋਨਾਂ ਪਾਸੇ ਜਿਹੜੇ ਨਾ ਉਹਨਾਂ ਹੁਸ਼ਿਆਰੀਆਂ ਤੇ ਚਲਾਕੀਆਂ ਕਰਨੀਆਂ ਹੁੰਦੀਆਂ ਨੇ। ਤੇ ਇਹ ਨਹੀਂ ਕਿ ਜਿਹੜੇ ਦੂਸਰੇ ਇਨਸਾਨ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ ਹੁਸ਼ਿਆਰੀਆਂ ਚਲਾਕੀਆਂ ਦਾ ਪਤਾ ਨਹੀਂ ਹੁੰਦਾ, ਸਾਰਾ ਕੁਝ ਪਤਾ ਹੁੰਦਾ, ਸਿਰਫ ਚੁੱਪ ਕਰ ਰਹਿੰਦੇ ਨੇ ਕਿ ਯਾਰ ਰਿਸ਼ਤੇ ਬੜੇ ਨਾਜ਼ੁਕ ਹੁੰਦੇ ਨੇ ਤੇ ਇਹਨਾਂ ਨੂੰ ਬਚਾਉਣਾ ਚਾਹੀਦਾ। ਲੇਕਿਨ ਉਹਨਾਂ ਨੂੰ ਇਸ ਚੀਜ਼ ਦਾ ਇਲਮ ਨਹੀਂ ਹੁੰਦਾ, ਉਹਨਾਂ ਨੂੰ ਬਸ ਇੰਨਾ ਹੀ ਪਤਾ ਹੁੰਦਾ ਕਿ ਅਸਾਂ ਸ਼ਰਾਰਤ ਕਰਨੀ। ਸੋ ਯਾਰ ਗੱਲ ਕਰਨ ਦਾ ਮਕਸਦ ਹੈ ਵੇ ਕਿ ਕਦੇ ਵੀ ਜਿਹੜਾ ਨਾ ਕਿਸੇ ਬੰਦੇ ਦੇ ਬਾਰੇ ਦੇ ਵਿੱਚ ਸਾਨੂੰ ਗਲਤ ਰਾਏ ਗਲਤ ਜ਼ੇਨ ਨਹੀਂ ਰੱਖਣਾ ਚਾਹੀਦਾ। ਹਮੇਸ਼ਾ ਦੂਸਰੇ ਦਾ ਭਲਾ ਹੀ ਕਰਨਾ ਚਾਹੀਦਾ। ਅਗਰ ਅਸੀਂ ਅੱਜ ਕਿਸੇ ਦਾ ਭਲਾ ਕਰਾਂਗੇ ਨਾ ਕੱਲ ਬਰੋਜ਼ੇ ਕਿਆਮਤ ਅੱਗੇ ਜਾ ਕੇ ਸਾਡਾ ਵੀ ਭਲਾ ਹੋਏਗਾ। ਉੱਥੇ ਸਾਡੀ ਕੋਈ ਨਾ ਕੋਈ ਗਵਾਹੀ ਜ਼ਰੂਰ ਮਿਲੇਗੀ ਕਿ ਇਹ ਬੰਦੇ ਨੇ ਜ਼ਮੀਨ ਦੇ ਉੱਤੇ ਫਸਾਦ ਨਹੀਂ ਫੈਲਾਇਆ, ਰੱਬ ਦੇ ਬੰਦਿਆਂ ਨੂੰ ਇਹਨੇ ਤੰਗ ਨਹੀਂ ਕੀਤਾ, ਕੋਈ ਵੀ ਰੱਬ ਦੀ ਮਖਲੂਕ ਨੂੰ ਤੰਗ ਨਹੀਂ ਕੀਤਾ ਕੋਈ ਵੀ। ਤੇ ਜਦੋਂ ਅਸਾਂ ਹਰ ਵੇਲੇ ਕਿਸੇ ਨਾ ਕਿਸੇ ਪਾਸੇ ਸ਼ੈਤਾਨੀ ਜ਼ੇਨ ਰੱਖਣਾ ਹੈ ਨਾ, ਸ਼ੈਤਾਨੀ ਸੋਚ ਰੱਖਣੀ ਹੈ ਕਿ ਕਿਸੇ ਨੂੰ ਕਿਸ ਤਰੀਕੇ ਦੇ ਨਾਲ ਜਨਾਬ ਉਹ ਗਿਰਾਣਾ, ਕਿਸੇ ਨੂੰ ਕਿਸ ਤਰੀਕੇ ਦੇ ਨਾਲ ਬੇਇੱਜ਼ਤ ਕਰਵਾਉਣਾ। ਤੇ ਜਦੋਂ ਅਸੀਂ ਕਿਸੇ ਵਾਸਤੇ ਗੜਾ ਖੋਦਨੇ ਆ ਨਾ ਤੇ ਖੁਦ ਉਹਦੇ ਵਿੱਚ ਅਸੀਂ ਆਪੇ ਵੀ ਡਿੱਗਣ ਦਾ ਜਿਹੜਾ ਨਾ ਸਮਾਨ ਪੈਦਾ ਕਰਨੇ ਆ। ਤੇ ਇਸ ਵਾਸਤੇ ਇਹਨਾਂ ਕੰਮਾਂ ਤੋਂ ਜਿਹੜਾ ਨਾ ਬਾਜ਼ ਰਹਿਣਾ ਚਾਹੀਦਾ। ਅੱਲਾ ਨੇ ਅਗਰ ਅੱਜ ਤਾਕਤ ਦਿੱਤੀ ਹੈ, ਹਿੰਮਤ ਦਿੱਤੀ ਹੈ, ਤੇ ਇਹ ਤਾਕਤ ਔਰ ਹਿੰਮਤ ਇਹ ਅਕਲ ਔਰ ਸ਼ੌਰ ਉਹਦੀ ਇਬਾਦਤ ਦੇ ਵਿੱਚ ਗੁਜ਼ਾਰਨਾ ਚਾਹੀਦਾ, ਉਹਦੀ ਯਾਦ ਦੇ ਵਿੱਚ ਨਾ ਅਕਲ ਦਾ ਗੁਜ਼ਾਰਨਾ ਚਾਹੀਦਾ। ਇਹ ਸ਼ਰਾਰਤਾਂ ਕਰਕੇ ਇਹ ਸ਼ੈਤਾਨੀਆਂ ਕਰਕੇ ਵਕਤ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਆਪਣੇ ਆਪ ਨੂੰ ਵੀ ਗੁਨਾਹ ਦੀ ਭੱਠੀ ਦੇ ਵਿੱਚ ਲਬਰੇਜ਼ ਕਰਨੇ ਆ ਤੇ ਦੂਸਰਿਆਂ ਨੂੰ ਵੀ ਪਰੇਸ਼ਾਨ ਤੇ ਤੰਗ ਕਰਨੇ ਆ। ਅਗਰ ਅੱਜ ਅਸੀਂ ਤਹਈਆ ਕਰ ਲਈਏ ਨਾ ਕਿ ਅਸੀਂ ਇਨਸਾਨ ਬਣਨਾ, ਅੱਲਾ ਦੀ ਮਖਲੂਕ ਨੂੰ ਤੰਗ ਨਹੀਂ ਕਰਨਾ, ਰਿਸ਼ਤਿਆਂ ਦੇ ਵਿੱਚ ਖਰਾਬੀਆਂ ਪੈਦਾ ਨਹੀਂ ਕਰਨੀਆਂ, ਤੇ ਯਕੀਨ ਕਰੋ ਤੁਹਾਡੇ ਜਿਹੜਾ ਮੂਮਨ ਬੰਦਾ ਕੋਈ ਨਹੀਂ ਹੈ। ਤੇ ਜਦੋਂ ਨਿੱਕੇ ਨਿੱਕੇ ਜਨਾਬ ਅਸੀਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਤੇ ਦੂਸਰਿਆਂ ਦੇ ਖਿਲਾਫ ਪ੍ਰੋਪੋਗੰਡਾ ਕਰਨੇ ਨੇ ਨਾ, ਤੇ ਜ਼ਿਹਨ ਦੇ ਵਿੱਚ ਰੱਖਿਓ ਇੱਕ ਦਿਨ ਆਣਾ ਵੇ ਕਿ ਤੁਹਾਡੇ ਕੋਲ ਇਹ ਵੀ ਕੁਝ ਨਹੀਂ ਹੋਣਾ। ਫਿਰ ਤੁਹਾਂ ਆਪਣੇ ਜ਼ਮੀਰ ਦੇ ਨਾਲ ਸਮਝੌਤਾ ਕਰਨਾ, ਯਾਰ ਸਾਰੀ ਜ਼ਿੰਦਗੀ ਗੁਨਾਹਾਂ ਦੇ ਵਿੱਚ ਕੱਢ ਛੱਡੀ ਲੇਕਿਨ ਹਾਸਲ ਕੁਝ ਨਹੀਂ ਹੋਇਆ। ਤੇ ਸਾਰੀ ਜ਼ਿੰਦਗੀ ਲੋਕ ਨਾ ਕਿਹੜੇ ਲਫ਼ਜ਼ਾਂ ਦੇ ਨਾਲ ਉਹ ਯਾਦ ਕਰਨ ਦੇ। ਤੇ ਇਸ ਵਾਸਤੇ ਜ਼ਿੰਦਗੀ ਗੁਜ਼ਾਰੋ ਜਿਹੜੀ 4 ਦਿਨ ਦੀ ਹੈ ਅੱਛੇ ਤਰੀਕੇ ਦੇ ਨਾਲ ਗੁਜ਼ਾਰੋ, ਰੱਬ ਨੂੰ ਯਾਦ ਕਰੋ, ਉਹਦੀ ਬੰਦਗੀ ਕਰੋ, ਉਹਦੀ ਇਬਾਦਤ ਕਰੋ ਜਿਸ ਮਕਸਦ ਵਾਸਤੇ ਰੱਬ ਨੇ ਪੈਦਾ ਕੀਤਾ ਹੋਵੇ, ਉਹਦੀ ਮਖਲੂਕ ਦੇ ਨਾਲ ਪਿਆਰ ਕਰੋ। ਯਕੀਨ ਜਾਣਿਓ ਵੇਖਿਓ ਜ਼ਿੰਦਗੀ ਕਿਸ ਤਰ੍ਹਾਂ ਜਿਹੜੀ ਹੈ ਨਾ ਖੂਬਸੂਰਤ ਤੇ ਅਨਮੋਲ ਬਣਦੀ ਹੈ। ਜ਼ਿੰਦਗੀ ਜੀਣ ਦੀ ਫਿਰ ਚੱਸ ਆ ਜਾਏਗੀ। ਉਮੀਦ ਕਰਾਂਗਾ ਜੀ ਤੁਹਾਨੂੰ ਅੱਜ ਦੀ ਵੀਡੀਓ ਲੱਗੀ ਹੋਏਗੀ ਚੰਗੀ। ਅਗਰ ਵੀਡੀਓ ਲੱਗੇ ਚੰਗੀ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣੀ। ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਹੀਂ ਭੁੱਲਣਾ, ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਤੇ ਜਿਹੜੇ ਦੋਸਤ ਮੇਰੇ ਚੈਨਲ ਤੇ ਨਏ ਨੇ ਉਹ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਮੈਨੂੰ ਆਪਣਾ ਦੋਸਤ ਬਣਾ ਲਓ। ਇਹਨਾਂ ਲਫ਼ਜ਼ਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ।
हमेशा खुश रहो, आबाद रहो। अल्लाह हाफिज।